ਤੇ ਦੂਜੀ ਗੱਲ ਬਿਲਕੁਲ। ਪੰਜਾਬ ਸਰਕਾਰ ਦੀ ਵੀ ਕਰ ਲਈਏ, ਕਹਿੰਦੇ 16 ਬੱਸ ਅੱਡੇ ਪੰਜਾਬ ਦੇ ਸਰਕਾਰ ਪ੍ਰਾਈਵੇਟ ਕੰਪਨੀਆਂ ਹਵਾਲੇ ਕਰਨ ਜਾ ਰਹੀ ਹੈ। ਕਿਤੇ ਮੋਦੀ ਸਾਹਿਬ ਤੋਂ ਤਾਂ ਨਹੀਂ ਸਿੱਖ ਲਿਆ ਇਹ ਮੰਤਰ? ਬਿਲਕੁਲ ਪ੍ਰਵੀਨ ਜੀ, ਪੰਜਾਬ ਦੇ ਲਗਭਗ 16 ਬੱਸ ਅੱਡੇ, ਜੀ। ਉਹਨਾਂ 'ਚ ਵੱਡੇ ਬੱਸ ਅੱਡੇ ਵੀ ਨੇ, ਮਤਲਬ ਜਲੰਧਰ, ਲੁਧਿਆਣੇ ਵਰਗੇ ਵੀ। ਹੂੰ। ਸੋ ਉਹਨਾਂ ਸਾਰਿਆਂ ਨੂੰ ਪ੍ਰਾਈਵੇਟ ਕੰਪਨੀਆਂ ਨੂੰ ਦੇ ਦੇਣਾ, ਤਾਂ ਕਿ ਉਹਨਾਂ ਦੀ ਸੰਭਾਲ, ਉਹਨਾਂ ਦੀ ਸਾਫ਼-ਸਫਾਈ, ਉਹਨਾਂ ਦੇ ਕਾਊਂਟਰ, ਉੱਥੇ ਦੀਆਂ ਦੁਕਾਨਾਂ, ਉਹ ਸਾਰਾ ਕੁਛ, ਕਿ ਉੱਕਾ-ਪੁੱਕਾ ਪੈਸਾ ਸਰਕਾਰ ਨੂੰ ਜਾਂ ਰੋਡਵੇਜ਼ ਨੂੰ, ਪਨਬੱਸ ਨੂੰ ਆ ਜਾ ਕਰੇ, ਕਿਉਂਕਿ ਪਨਬੱਸ ਦੇ ਅਧੀਨ ਨੇ ਇਹ ਬੱਸ ਅੱਡੇ। ਹੂੰ, ਹੂੰ। ਅਸਲ ਦੇ ਵਿੱਚ ਕੀ ਹੈ, ਕਰੋਨਾ ਕਾਲ ਤੋਂ ਪਹਿਲਾਂ ਵੀ 2012 ਦੇ ਵਿੱਚ ਵੀ ਅਜਿਹੀ ਤਜਵੀਜ਼ ਦੇ ਨਾਲ ਕੰਮ ਸ਼ੁਰੂ ਹੋਇਆ ਸੀ, ਪਰ ਉਸ ਸਮੇਂ ਫਿਰ ਕਰੋਨਾ ਕਾਲ ਦੇ ਦੌਰਾਨ ਕੰਪਨੀਆਂ ਜਿਨ੍ਹਾਂ ਨੂੰ ਦਿੱਕਤ ਸੀ, ਉਹ ਵਿੱਚੇ ਛੱਡ ਕੇ ਭੱਜ ਗਈਆਂ, ਠੀਕ ਹੈ ਜੀ। ਕਿਉਂਕਿ ਬੱਸਾਂ ਰੁਕ ਗਈਆਂ ਸੀ, ਕੰਮ ਬੰਦ ਹੋ ਗਏ ਸੀ। ਸੋ ਇਸ ਲਈ ਉਹਨਾਂ ਦੀ ਆਮਦਨ ਤਾਂ ਸਵਾਰੀ ਆਉਣ ਵਾਲੇ ਆ ਨਾ। ਹੂੰ। ਸੋ ਇਹ ਸਾਰਾ ਹਵਾਲਾ, ਕਿਉਂਕਿ ਫਿਰ ਅੱਡਾ ਫੀਸ ਵੀ ਉਹਨਾਂ ਨੇ ਵਸੂਲਣੀ ਆ, ਹੂੰ। ਤੇ ਉਹਨਾਂ ਨੇ ਦੁਕਾਨਾਂ ਵੀ ਕਿਰਾਏ ਤੇ ਚੜਾ ਕੇ ਉਹਨਾਂ ਤੋਂ ਵੀ ਕਮਿਸ਼ਨ ਲੈਣਾ, ਉਹਨਾਂ ਨੇ ਆਪਣੇ ਬੰਦੇ ਰੱਖ ਕੇ ਸਾਰਾ ਕੁਛ, ਇਸ ਲਈ ਉਹ ਤੰਤਰ ਇਹਦੇ ਨਾਲ ਜੁੜਿਆ। ਇਹਨੂੰ ਇਸ ਹਵਾਲੇ ਨਾਲ ਤਾਂ ਸਮਝਿਆ ਜਾ ਸਕਦਾ ਕਿ ਸਰਕਾਰ ਕਹਿੰਦੀ ਜੀ ਕਿ ਸਰਕਾਰੀ ਮੁਲਾਜ਼ਮਾਂ ਨੂੰ ਜਾਂ ਕਾਰਪੋਰੇਟ ਨੂੰ ਜਾਂ ਕਾਰਪੋਰੇਟ ਘਰਾਣਿਆਂ ਨੂੰ ਜਦੋਂ ਅਸੀਂ ਦਿੰਦੇ ਹਾਂ, ਤਾਂ ਉਹਦੇ ਨਾਲ ਇਹ ਹੈ ਕਿ ਪ੍ਰਬੰਧ ਵਧੀਆ ਹੋ ਜਾਂਦਾ। ਸਰਕਾਰੀ ਤੌਰ ਤੇ ਪ੍ਰਬੰਧ ਠੀਕ ਨਹੀਂ ਹੁੰਦਾ ਜੀ, ਬੱਸ ਅੱਡਿਆਂ 'ਚ ਸ਼ਿਕਾਇਤਾਂ ਬਹੁਤ ਆਉਂਦੀਆਂ, ਗੰਦਗੀ ਬਹੁਤ ਆ ਜੀ, ਸਫਾਈ ਨਹੀਂ ਰਹਿੰਦੀ, ਇਸ ਲਈ ਅਸੀਂ ਇਹ ਕਦਮ ਪੁੱਟਣ ਜਾ ਰਹੇ ਹਾਂ। ਪਰ ਸਰਕਾਰ ਸਰਕਾਰੀ ਬੰਦਿਆਂ ਤੋਂ ਕੰਮ ਕਿਉਂ ਨਹੀਂ ਲੈ ਪਾਉਂਦੀ ਜੀ? ਫਿਰ ਸਰਕਾਰੀ ਅਦਾਰਿਆਂ ਦਾ ਮਤਲਬ ਇਹੀ ਹੁੰਦਾ ਕਿ ਲੋਕਾਂ ਦੀ ਲੁੱਟ ਖਸੁੱਟ ਘੱਟ ਹੋਵੇ ਜੀ। ਤੇ ਇਹਦਾ ਮਤਲਬ ਹੁਣ ਜੇਕਰ ਤੁਸੀਂ ਅੱਡਾ ਫੀਸ ਕੱਲ ਨੂੰ ਵਧਾਓਗੇ, ਉਹਦਾ ਕਿਰਾਏ ਤੇ ਵੀ ਅਸਰ ਪੈਣਾ। ਦੁਕਾਨ ਵੱਧ ਭਾਅ ਤੇ ਚੜਾਓਗੇ ਤਾਂ ਤੁਹਾਡੇ ਧਿਆਨ 'ਚ ਹੋਣਾ, ਦਿੱਲੀ ਨੂੰ ਜਾਂਦੇ ਆ ਬੱਸਾਂ ਜਿਹੜੀਆਂ ਅੱਡਿਆਂ ਥਾਵਾਂ ਤੇ ਰੁਕਦੀਆਂ ਹੁੰਦੀਆਂ ਸੀ ਨਾ ਰੋਟੀ ਪਾਣੀ ਲਈ, ਉੱਥੇ 5 ਰੁਪਏ ਵਾਲੀ ਚੀਜ਼ 50 ਦੀ ਮਿਲਦੀ ਸੀ। ਲੋਕਾਂ ਦੀ ਸਵਾਰੀਆਂ ਦੀ ਲੁੱਟ ਹੁੰਦੀ ਸੀ। ਕਿਤੇ ਇਹ ਨਾ ਹੋਵੇ ਪੰਜਾਬ ਦੇ ਬੱਸ ਅੱਡਿਆਂ ਤੇ ਪ੍ਰਿੰਟ ਲਿਖਿਆ ਹੋਇਆ ਬਿਸਕੁਟਾਂ ਦੇ ਉੱਤੇ 10 ਰੁਪਏ ਤੇ ਵਿਕੇ 20 ਰੁਪਏ ਦਾ, ਚਿਪਸ ਦੇ ਪੈਕਟ ਤੇ ਲਿਖਿਆ 20 ਰੁਪਏ ਤੇ ਵਿਕੇ 40 ਰੁਪਏ ਦਾ, ਪਾਣੀ ਦੀ ਬੋਤਲ 30 50 ਰੁਪਏ ਦੀ ਵਿਕਣ ਲੱਗ ਜਾਵੇ। ਇਹ ਹੋਣਾ ਪ੍ਰਾਈਵੇਟ ਕੰਪਨੀਆਂ 'ਚ ਏਦਾਂ ਹੀ ਹੁੰਦਾ। ਪਰ ਇਹਦੇ ਬਾਵਜੂਦ ਵੀ ਪੰਜਾਬ ਸਰਕਾਰ ਨੇ ਤੈਅ ਕੀਤਾ ਜੀ ਕਿ 16 ਬੱਸ ਅੱਡੇ, ਉਹਨਾਂ ਦਾ ਰੱਖ ਰਖਾਵ, ਉਹਨਾਂ ਦਾ ਸੰਚਾਲਨ, ਉਹਨਾਂ ਦਾ ਕਿਰਾਇਆ ਭਾੜਾ, ਲੈਣ ਦੇਣ, ਦੁਕਾਨਾਂ ਦਾ ਸਾਰਾ ਕੁਝ ਪ੍ਰਾਈਵੇਟ ਕੰਪਨੀ ਦੇਖੂਗੀ। ਹੋ ਸਕਦਾ ਇੱਕੋ ਕੰਪਨੀ ਨੂੰ ਕਿਸੇ ਨੂੰ ਠੇਕਾ ਮਿਲ ਜਾਵੇ, ਇਹ ਵੀ ਹੋ ਸਕਦਾ, ਜਾਂ ਵੱਖੋ-ਵੱਖ ਨੂੰ ਦਿੱਤਾ ਜਾਵੇ ਬੋਲੀ ਲਾ ਕੇ, ਕਿਉਂਕਿ ਹੁਣ ਤੱਕ ਪਨਬੱਸ ਦੇਖ ਰਹੀ ਹੈ ਸਾਰਾ ਪ੍ਰਬੰਧ। ਸੋ ਇਸ ਹਵਾਲੇ ਨਾਲ ਮਤਲਬ ਕਿ ਇਹ 16 ਬੱਸ ਅੱਡੇ, ਜਿਨ੍ਹਾਂ ਦੇ ਵਿੱਚ ਮੁੱਖ ਤੌਰ ਤੇ ਲੁਧਿਆਣੇ ਦਾ, ਜਲੰਧਰ ਦਾ, ਤਰਨਤਾਰਨ ਦਾ, ਜਗਰਾਉਂ ਦਾ, ਰੋਪੜ ਦਾ, ਸ਼੍ਰੀ ਅਨੰਦਪੁਰ ਸਾਹਿਬ ਦਾ, ਨੰਗਲ ਦਾ, ਨਵਾਂ ਸ਼ਹਿਰ ਦਾ, ਹੁਸ਼ਿਆਰਪੁਰ ਦਾ, ਮਜੀਠਾ, ਡੇਰਾ ਬਾਬਾ ਨਾਨਕ, ਮੋਗਾ, ਜੀਰਾ, ਪਠਾਨਕੋਟ, ਫਿਰੋਜ਼ਪੁਰ, ਫਾਜ਼ਿਲਕਾ, ਇਹ ਲਗਭਗ 16 ਨੇ। ਕਿਉਂਕਿ ਪਹਿਲੂ ਇਹ ਦਿੱਤਾ ਜਾ ਰਿਹਾ ਪ੍ਰਵੀਨ ਜੀ ਕਿ ਜਿਵੇਂ ਲੁਧਿਆਣੇ ਦਾ ਬੱਸ ਅੱਡਾ ਵੱਡੇ ਬੱਸ ਅੱਡਿਆਂ ਚੋਂ ਆਉਂਦਾ, ਔਰ ਸ਼ਹਿਰ ਦੇ ਵਿਚਾਲੇ ਆ, ਤੇ ਤਾਂ ਵੀ ਉੱਥੋਂ ਸਰਕਾਰ ਕਹਿੰਦੀ ਸਾਨੂੰ ਉਨੀ ਆਮਦਨ ਨਹੀਂ ਆਉਂਦੀ ਜਿੰਨੀ ਆਉਣੀ ਚਾਹੀਦੀ ਸੀ, ਜਾਂ ਆਮਦਨ ਹੁੰਦੀ ਨਹੀਂ ਸਹੀ ਰੂਪ 'ਚ। ਇਸੇ ਤਰ੍ਹਾਂ ਜਲੰਧਰ ਦਾ ਬੱਸ ਅੱਡਾ ਲਗਭਗ ਸ਼ਹਿਰ ਦੇ ਵਿੱਚ ਆ, ਤੇ ਜਲੰਧਰ ਦਾ ਬੱਸ ਅੱਡਾ ਵੱਡਾ ਹੋਣ ਦੇ ਬਾਵਜੂਦ ਵੀ ਵੱਡੀ ਗਿਣਤੀ, ਹਜ਼ਾਰਾਂ ਦੀ ਗਿਣਤੀ 'ਚ ਬੱਸਾਂ ਰੋਜ਼, ਜੇਕਰ ਮੈਂ ਲੁਧਿਆਣੇ ਦੀ ਗੱਲ ਕਰਾਂ ਤਾਂ 1250 ਬੱਸਾਂ ਉਸ ਅੱਡੇ 'ਚੋਂ ਰੋਜ਼ ਆਉਂਦੀਆਂ ਜਾਂਦੀਆਂ ਨੇ, 1250। ਤੇ ਇਸੇ ਤਰ੍ਹਾਂ ਜਲੰਧਰ ਦੇ ਬੱਸ ਅੱਡੇ ਦੀ ਗੱਲ ਕਰੀਏ ਤਾਂ 1000 ਤੋਂ ਵੱਧ ਬੱਸਾਂ, 1050 55 ਬੱਸਾਂ ਰੋਜ਼ ਆਉਂਦੀਆਂ ਜਾਂਦੀਆਂ ਨੇ। ਇਸੇ ਤਰ੍ਹਾਂ ਹੁਸ਼ਿਆਰਪੁਰ ਹੈ, 800 ਦੇ ਕਰੀਬ ਬੱਸ ਆਉਂਦੀ ਜਾਂਦੀ ਆ, ਹੈ ਨਾ। ਇਸੇ ਤਰ੍ਹਾਂ ਨਵਾਂ ਸ਼ਹਿਰ ਹੈ, ਉੱਥੇ ਵੀ ਮਤਲਬ ਕਿ 400 500 ਬੱਸ ਆਉਂਦੀ ਜਾਂਦੀ ਆ। ਰੋਪੜ ਹੈ, ਉੱਥੇ ਵੀ 700 ਤੋਂ ਵੱਧ ਬੱਸਾਂ ਆਉਂਦੀਆਂ ਜਾਂਦੀਆਂ ਨੇ। ਸੋ ਇਹ ਸਭ ਦੇ ਬਾਵਜੂਦ ਇਹ ਅੱਡੇ ਕਮਾਊ ਨਹੀਂ ਹੈਗੇ ਪਨਬੱਸ ਲਈ ਜਾਂ ਸਰਕਾਰ ਲਈ, ਰੋਡਵੇਜ਼ ਲਈ। ਸੋ ਇਸ ਲਈ ਕਹਿੰਦੇ ਜੀ ਹੁਣ ਪ੍ਰਾਈਵੇਟ ਕੰਪਨੀ ਦੇਣੀ, ਇੱਕ ਤਾਂ ਰੱਖ ਰਖਾਵ ਠੀਕ ਹੋ ਜਾਊਗਾ, ਇੱਕ ਸਾਡੀ ਟੈਨਸ਼ਨ ਮੁਕਤ ਹੋ ਜੂਗੀ, ਇੱਕ ਕਿਸ਼ਤ ਲੈ ਲਿਆ ਕਰਾਂਗੇ। ਅੱਛਾ, ਸਵਾਲ ਇਹ ਵੀ ਹੈ ਕਿ ਕੀ ਇਹ ਦਿੱਲੀ ਦੀਆਂ ਕੰਪਨੀਆਂ ਚਲਾਉਣ ਜਾ ਰਹੀਆਂ ਨੇ ਹੁਣ ਪੰਜਾਬ ਦੇ ਬੱਸ ਅੱਡੇ? ਇਹ ਵੀ ਹੈ ਜੀ। ਸ਼ਰਮਾ ਜੀ, ਜਿਹੜੇ ਅੰਗ ਸਾਡੇ ਕੰਮ ਕਰਨਾ ਘੱਟ ਕਰ ਦਿੰਦੇ ਆ, ਜਿਹੜੇ ਅੰਗਾਂ ਦੇ ਵਿੱਚ ਦਰਦ ਹੁੰਦਾ, ਅਸੀਂ ਉਹਨੂੰ ਲਾਹ ਕੇ ਨਹੀਂ ਸਿੱਟਦੇ, ਅਸੀਂ ਉਹਦਾ ਟਰੀਟਮੈਂਟ ਕਰਦੇ। ਪ੍ਰਾਈਵੇਟ ਫਰਮਾਂ ਨੂੰ ਕੰਮ ਦੇਣਾ ਲਾਹ ਕੇ ਸਿੱਟਣ ਦੇ ਬਰਾਬਰ ਹੈ। ਟਰੀਟਮੈਂਟ ਕਰੋ, ਉਹ ਦਰੁਸਤ ਕਰੋ, ਉਹਦੇ 'ਚ ਕਿਉਂ ਨਹੀਂ ਆ ਰਹੀ ਤੁਹਾਨੂੰ ਆਊਟਪੁੱਟ। ਤੁਸੀਂ ਤਾਂ ਕਹਿੰਦੇ ਸੀ ਅਸੀਂ ਤਾਂ ਰੇਤੇ 'ਚੋਂ ਲਿਆਵਾਂਗੇ ਇੰਨੇ 1000 ਕਰੋੜ, ਤੁਸੀਂ ਕਹਿੰਦੇ ਸੀ ਅਸੀਂ ਦਾਰੂ 'ਚੋਂ ਲਿਆਵਾਂਗੇ। ਉਹ ਤੁਸੀਂ ਇੱਕ ਦਿਨ ਜ਼ਿਕਰ ਕੀਤਾ ਸੀ ਨਾ, ਦਾਰੂ ਆਪਕੇ ਲਈ ਖਤਰਨਾਕ ਹੈ, ਤੇ ਉਹ ਦਿੱਲੀ ਦੇ ਵਿੱਚ ਵੇਖ ਲਓ ਉਹੀ ਗੱਲ ਬਣੀ ਪਈ ਹੈ।